ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਬਾਬੂ ਸਨਫੀਦੁਰ ਰਹਿਮਾਨ ਜਾਟ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੀਡੀਐਮ ਦੀ ਜਿਹੜੀ ਸਿਆਸਤ ਹੈ ਡੂ ਐਂਡ ਡਾਈ ਦੀ ਸਤ੍ਹਾ ਤੇ ਆ ਚੁੱਕੀ ਹੈ। ਇਲੈਕਸ਼ਨ ਦਾ ਰਸਤਾ ਰੋਕਣ ਵਾਸਤੇ ਪੀਡੀਐਮ ਤੇ ਉਹਦੇ ਵਿੱਚ ਸ਼ਾਮਲ ਜਮਾਤਾਂ ਹਰ ਉਹ ਹਰਬਾ ਇਸਤੇਮਾਲ ਕਰ ਰਹੀਆਂ ਨੇ, ਜਿਸ ਦੀ ਵਜ੍ਹਾ ਤੋਂ ਉਹਨਾਂ ਨੂੰ ਕੁਛ ਨਾ ਕੁਛ ਇਹ ਫਾਇਦਾ ਹੋਵੇ ਕਿ ਮੁਲਕ ਦੇ ਵਿੱਚ ਜਿਹੜੇ ਨੇ ਉਹ ਇੱਕ ਵਾਰ ਫਿਰ ਇੰਤਖਾਬਾਤ ਲੇਟ ਹੋ ਜਾਣ, ਤੇ ਜਿਸ ਦੇ ਵਾਸਤੇ ਅੱਜ ਜਿਹੜਾ ਇੱਕ ਨਵੀਂ ਕਰਾਰਦਾਦ ਲੈ ਕੇ ਆਈ ਜਾਏਗੀ, ਜਿਹਦੇ ਵਿੱਚ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹਨੂੰ ਨਾਮੁਕੰਮਲ ਕਰਾਰ ਦਿੱਤਾ ਜਾਏਗਾ। ਤੇ ਉਹਦੇ ਨਾਲ ਹੀ ਪਾਕਿਸਤਾਨ ਤਰੀਕਾ ਇਨਸਾਫ ਤੇ ਉਹਦੇ ਪ੍ਰਧਾਨ ਇਮਰਾਨ ਖਾਨ ਉਹਨਾਂ ਨੇ ਇਲੈਕਸ਼ਨ ਹਰ ਸੂਰਤ ਵਿੱਚ ਕਰਾਉਣ ਵਾਸਤੇ ਆਪਣੇ ਪੱਤੇ ਸ਼ੋਅ ਕਰ ਦਿੱਤੇ ਨੇ। ਤੇ ਵਜ਼ੀਰ ਖਾਰਜਾ ਬਿਲਾਵਲ ਭੁੱਟੋ ਜ਼ਰਦਾਰੀ ਸਮੇਤ ਮੁਖਤਲਿਫ ਸਿਆਸੀ ਰਹਿਨੁਮਾ ਜਿਹੜੇ ਅਦਲੀਆ ਦੇ ਉੱਤੇ ਬਹੁਤਾਨ ਤਰਾਸ਼ੀਆਂ ਕਰ ਰਹੇ ਨੇ, ਇਹਨਾਂ ਦੇ ਉੱਤੇ ਤੋਹੀਨ ਅਦਾਲਤ ਦਾ ਨੋਟਿਸ ਕੌਣ ਲਵੇਗਾ, ਤੇ ਅਸੀਂ ਇਹਨਾਂ ਸਾਰੇ ਮਾਮਲਾ ਦੇ ਉੱਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਤੇ ਸਾਡੇ ਨਾਲ ਮੌਜੂਦ ਹੋਣਗੇ ਸਜਾਦ ਕਾਜ਼ਮੀ ਸਾਹਿਬ। अस्सलाम वालेकुम जी। वालेकुम सलाम। ਸਜਾਦ ਕਾਜ਼ਮੀ ਸਾਹਿਬ, ਇਲੈਕਸ਼ਨ ਦੇ ਅਨਾਉਂਸਮੈਂਟ ਤੋਂ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੀ ਵਜ੍ਹਾ ਹੈ ਕਿ ਜਿਹੜਾ ਪੀਡੀਐਮ ਇਲੈਕਸ਼ਨ ਦੇ ਵਿੱਚ ਕਿਉਂ ਜਾਣ ਤੋਂ ਕੰਨੀ ਕਤਰਾ ਰਹੀ? सर देखो रिसेंटली कुछ सर्वे भी रिपोर्ट होए ने ते कुछ मालूमात इन्हां दी अपनी भी हैं ते कई ऐसे इदारे जिहड़े जिन्हां दा काम सी मालूमात इकट्ठी करना पाकिस्तान दे खिलाफ कोई काम हुंदा है, IB दे च आंदा है, ओहदे च MI आंदा है। इन्ना इस बदकिस्मती है कि हुकूमत उन्होंने यूज़ कर रही सियासी तौर ते सर्वे अंडरग्राउंड जिहड़े कीते जा रहे हैं वो भी दस रहे हैं कि पाकिस्तान तहरीक इंसाफ की मकबूलियत किस सतह ते पहुंच चुकी है। अगर इंतखाबात होंदे ने ते वो किस जगह ते स्टे करेगी। इस तनाजर चो ये PDM सरकार नहीं चाहती कि इंतखाबात होने तो वाज़े है। थोड़े सामने वकला कन्वेंशन थोड़े सामने अज होया ते बंदे ही नज़र नहीं आए, बंदे गए कितने ने। हालांकि PTI जिले आई है उस तो पहले तो लैके हुण तक तकरीबन 20 साल हो गए ने। उस 20 साल के दौरान असीं वेख्या कि पिंडी गढ़ समझिया जांदा सी। हनीफ अब्बासी तो लैके चौधरी निसार तक पूरा जिहड़ा थ्रू आउट जिहड़ा सी बड़ा सपोर्ट करदे सन नून लीग नूं, लेकिन नज़र ही नहीं आए। वकला कन्वेंशन सेंटर विच वकला जिहड़ा होया ਉਹਦੇ ਵਿੱਚ ਕੋਈ ਵਕਲਾ ਨਜ਼ਰ ਨਹੀਂ ਆਏ। ਬੜੀ ਤਾਦਾਦ ਜਿਹੜੀ ਸੀ ਉਹ ਸਿਰਫ ਉਹੀ ਲੋਕ ਸਨ ਜਿਹੜੇ ਪੇਡ ਸਨ ਜਾਂ ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਆਓ, ਤੁਹਾਨੂੰ ਕੋਈ ਫੰਡ ਵਗੈਰਾ ਜਿਹੜਾ ਦਿੱਤੇ ਜਾਣਗੇ। ਇਹਦਾ ਮਤਲਬ ਇਹ ਕਿ ਜਿਹੜਾ ਹੁਣ ਜਿਹੜੀ ਹੈ ਪੀਡੀਐਮ ਜਿਹੜੀ ਹੈ ਪਾਰਲੀਮੈਂਟ ਦੇ ਜਿਹੜਾ ਕੱਦੇ ਦੇ ਉੱਤੇ ਰੱਖ ਕੇ ਬੰਦੂਕ ਚਲਾਉਣਾ ਚਾਹ ਰਹੀ ਹੈ ਕਿ ਆਪਣੀ ਮਕਬੂਲੀਅਤ ਜਿਹੜੀ ਉਹਨਾਂ ਦੀ ਨਹੀਂ ਹੈ ਆਵਾਮ ਦੇ ਵਿੱਚ, ਤਾਂ ਕਿ ਇਲੈਕਸ਼ਨ ਨਾ ਹੋਣ। ਅਗਰ ਜੋ ਇਲੈਕਸ਼ਨ 'ਚ ਗਏ ਤੇ ਫਿਰ ਜਿਹੜਾ ਕਿ ਉਹਨਾਂ ਨੂੰ ਜਿਹੜੀ ਸੀਟਾਂ ਜਿਹੜੀਆਂ ਨੇ ਆਪਣੇ ਅੰਦਾਜ਼ੇ ਤੋਂ ਜਿਹੜੀ ਘੱਟ ਮਿਲਣਗੀਆਂ। ਵੇਖੋ ਬਿਲਕੁਲ ਤੁਸੀਂ ਵਜਾ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਇੱਕ ਅਦਾਰਾ ਸੀ ਜਿਹਦੀ ਰੂਲਿੰਗ ਬੜੀ ਥਰੂ ਆਊਟ ਮੰਨੀ ਜਾਂਦੀ ਸੀ। ਤੇ ਕੁਝ ਮਹੀਨੇ ਪਹਿਲੇ ਤੁਹਾਨੂੰ ਵੇਖਿਆ ਹੋਵੇਗਾ ਤੁਸੀਂ ਇੱਕ ਆਡੀਓ ਵੀ ਇੱਕ ਵੀਡੀਓ ਸੀ ਉਹ ਵਾਇਰਲ ਹੋਈ ਸੀ, ਜਿਹਦੇ ਮਰੀਮ ਔਰੰਗਜ਼ੇਬ ਆ ਕੇ ਬੜਾ ਲੋਕਾਂ ਨੂੰ ਸਾਫੀ ਨੂੰ ਬਿਲਖਸੂਸ ਦੱਸਦੀ ਸੀ ਕਿ ਮੁਬਾਰਕ ਹੋ ਸੁਪਰੀਮ ਕੋਰਟ ਸਾਡੇ ਹੱਕ ਚੋਂ ਐਨ ਦੀ ਫਤਹ ਹੋਈ ਹੈ। ਅੱਜ ਦੇਖਿਆ ਵੀ ਹੋਵੇਗਾ ਜਿਹੜਾ ਪਿਛਲੇ ਆਪਣਾ 100 ਮੋਟਾ ਐਕਸ਼ਨ ਲਿਆ ਸੀ ਚੀਫ ਜਸਟਿਸ ਸਾਹਿਬ ਨੇ ਇਮਰਾਨ ਖਾਨ ਦੇ, ਜਿਸ ਟਾਈਮ ਹਕੂਮਤ ਖਤਮ ਹੋਈ ਹੈ ਉਸ ਟਾਈਮ ਤੇ ਬੜੀ ਵਾਹ ਕਰ ਰਹੇ ਸੀ। ਬਿਲਕੁਲ ਇਹ ਵਜ੍ਹਾ ਹੈ ਕਿ ਜੇ ਤੁਹਾਡੇ ਹੱਕ ਚੋਂ ਫੈਸਲਾ ਆਂਦਾ ਹੈ ਤਾਂ ਤੁਸੀਂ ਸਪੋਰਟ ਕਰਦੇ ਹੋ, ਨਹੀਂ ਆਂਦਾ ਤਾਂ ਤੁਸੀਂ ਉਸ ਅਦਾਰੇ ਦੀ ਉਹਦੇ ਪਿੱਛੇ ਪੈ ਜਾਂਦੇ ਹੋ। ਹੁਣ ਇਹ ਸਿਸਟਮ ਹੋ ਰਿਹਾ ਕਿ ਪਾਰਲੀਮੈਂਟ ਜੁਡੀਸ਼ਰੀ ਇਹ ਅਲੱਗ-ਅਲੱਗ ਨੇ। ਇਹ ਪਾਰਲੀਮੈਂਟ ਦਾ ਜਿਹੜਾ ਕਾਨੂੰਨ ਸਾਜ਼ੀ ਕਰੇਗੀ ਉਹਦੀ ਤਸ਼ਰੀਹ ਸੁਪਰੀਮ ਕੋਰਟ ਕਰਦੀ ਹੈ, ਤਸ਼ਰੀਹ ਤੋਂ ਬਾਅਦ ਉਹੀ ਫੈਸਲਾ ਜਿਹੜਾ ਇੰਪਲੀਮੈਂਟ ਕਰਵਾਇਆ ਜਾਂਦਾ ਹੈ। ਇਸ ਸਾਰੇ ਮਾਮਲੇ ਦੇ ਵਿੱਚ ਤੁਸੀਂ ਜਿਹੜਾ ਐਸਟੈਬਲਿਸ਼ਮੈਂਟ ਦਾ ਕਿਰਦਾਰ ਕਿੱਥੇ ਵੇਖ ਰਹੇ ਹੋ ਕਿ ਉਹ ਮੁਲਕ ਦੇ ਵਿੱਚ ਅਮਨ ਓ ਅਮਾਨ ਦੀ ਫਜ਼ਾ ਕਾਇਮ ਕਰਨ ਵਾਸਤੇ ਤੇ ਸਾਰੇ ਮਤਲਬ ਕਿ ਸਿਆਸੀ ਜਮਾਤਾਂ ਨੂੰ ਇੱਕ ਪੇਜ ਤੇ ਲੈ ਕੇ ਆਉਣ ਵਾਸਤੇ ਕੀ ਕਿਰਦਾਰ ਅਦਾ ਕਰ ਸਕਦੀ ਹੈ? ਐਸਟੈਬਲਿਸ਼ਮੈਂਟ ਜਿਹੜੀ ਹੈ ਉਹ ਅਗਰ ਉਹ ਨਿਊਟਰਲ ਵਾਕਈ ਮਾਨੇ ਚ ਹੁੰਦੀ ਤੇ ਹੁਣ ਤੱਕ ਇੰਤਖਾਬਾਤ ਹੋ ਚੁੱਕੇ ਹੁੰਦੇ, ਲੇਕਿਨ ਉਹ ਬਦਕਿਸਮਤੀ ਇਹ ਹੈ ਕਿ ਉਹ ਇਮਰਾਨ ਖਾਨ ਦੁਸ਼ਮਣੀ ਨਿਭਾ ਰਹੀ ਹੈ ਔਰ ਬੜੀ ਬੁਰੀ ਤਰ੍ਹਾਂ ਨਿਭਾ ਰਹੀ ਹੈ। ਉਹਦੇ ਵਿੱਚ ਪੂਰਾ ਮੁਲਕ ਸਟੇਕ ਤੇ ਲੱਗਾ ਹੈ, ਸਿਆਸੀ ਤੇ ਰੈਂਗਲਿੰਗ ਚੱਲ ਰਹੀ ਹੈ, ਇਕਨੋਮਿਕ ਸਿਚੁਏਸ਼ਨ ਮੈਲਟ डाउन ਹੋ ਚੁੱਕੀ ਹੈ और डॉलर का रेट थोड़े सामने है। पूरा का पूरा मुल्क इस साइड से जा रहा है, उन्होंने पता है, लेकिन वो शायद जिदबाजी इस हद तक आ चुके हैं कि उन्होंने मुल्क की परवाह ही नहीं। तो अगर एस्टैबलिशमेंट चाहती तो इलैक्शन हो चुके होंगे तो हुण एक स्टेबल हुकूमत होंदी तो वो IMF नाल मुज़ाकरात करके कोई ना कोई बेल आउट पैकेज लै चुकी होंदी तो हुण असीं बजट में जा रहे होंगे, लेकिन फिलहाल ऐसा कुछ नज़र नहीं आ रहा। एस्टैबलिशमेंट चाहती ही नहीं कि इंतखाबात होण, जिसलिए वो चाहेगी उस इंतखाबात होणगे। यही बदकिस्मती रही है तकरीबन पिछले 75 साल चो। ਪਿਛਲੀ ਰਾਤ ਜਿਹੜਾ ਵਜ਼ੀਰ ਆਜ਼ਮ ਨਾਲ ਜਿਹੜਾ ਇੱਕ ਅਹਿਮ ਸ਼ਖਸੀਅਤ ਨੇ ਮੁਲਾਕਾਤ ਕੀਤੀ ਹੈ ਤੇ ਜਿਹਦੇ ਵਿੱਚ ਜਿਹੜਾ ਹੈ ਕਿ ਉਹਨਾਂ ਨੂੰ ਜ਼ਰਾਏ ਦੇ ਹਵਾਲੇ ਨਾਲ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਥਪਕੀ ਦਿੱਤੀ ਗਈ ਹੈ ਕਿ ਤੁਸੀਂ ਜਿਹੜਾ ਡਟ ਜਾਓ। ਤੇ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਕਰਾਰਦਾਦ ਲਿਆਉਣ ਦਾ ਜਿਹੜਾ ਅਸੈਂਬਲੀ ਦੇ ਵਿੱਚ ਜਿਹੜਾ ਫੈਸਲਾ ਹੈ ਸ਼ਾਇਦ ਹੋ ਸਕਦਾ ਹੈ ਉਸ ਦੀ ਵਜ੍ਹਾ ਤੋਂ ਕੀਤਾ ਹੋਵੇ। ਮੈਨੂੰ ਲੱਗਦਾ है कि PDM इतनी वाइजली नहीं प्ले करती पत्ते अपने, इतना ज़्यादा समझदार लोग ज़्यादा ਇਹਦੇ ਵਿੱਚ ਕਮ ਹੀ ਹੈ, लेकिन ਜਿਹੜੇ हैं ਉਹ ਸ਼ਾਇਦ ਇਸ ਹੱਦ ਤੱਕ ਨਹੀਂ ਚਾਹੁੰਦੇ ਕਿ ਜੁਡੀਸ਼ਰੀ ਦੇ ਆਮਣੇ ਸਾਹਮਣੇ ਆਈਏ। ਇਹਦੇ ਵਿੱਚ ਐਸਟੈਬਲਿਸ਼ਮੈਂਟ ਦਾ ਵਾਕਈ ਕਿਰਦਾਰ ਹੈ। ਐਸਟੈਬਲਿਸ਼ਮੈਂਟ ਚਾਹੁੰਦੀ ਹੈ ਕਿ ਇਦਾਰੇ ਦੇ ਸਾਹਮਣੇ ਆ ਜਾਣ, ਸਾਡਾ ਰੋਲ ਪਿੱਛੇ ਹੋ ਜਾਏ, ਸਾਡੇ ਤੋਂ ਕੋਈ ਸਵਾਲ ਨਾ ਉੱਠ ਚੁੱਕੇ। ਲੇਕਿਨ ਇਹ ਗੱਲ ਵਾਜ਼ਿਹ ਹੈ ਕਿ ਜਿਹੜਾ ਹੈ ਐਸਟੈਬਲਿਸ਼ਮੈਂਟ ਉਹ ਹੀ ਇਹਨਾਂ ਨੂੰ ਪੰਪ ਕਰ ਰਹੀ ਹੈ, ਬੂਸਟ ਕਰ ਰਹੀ ਹੈ ਕਿ ਤੁਸੀਂ ਕਰਾਰਦਾਦ ਲੈ ਕੇ ਆਓ, ਇੱਕ ਮੁਤਨਾਜ਼ਾ ਬਣਾਇਆ ਜਾਏ ਇਦਾਰੇ ਨੂੰ, ਉਹਦੇ ਫੈਸਲੇ ਨੂੰ, ਰੂਲਿੰਗ ਨੂੰ ਮੁਤਨਾਜ਼ਾ ਬਣਾਇਆ ਜਾਏ
ਤੇ ਉਸ ਤੋਂ ਬਾਅਦ ਅਸੀਂ ਆਪਣੇ ਹੱਕ ਚੋਂ ਇਹਨੂੰ ਥੋੜਾ ਪੋਸਟਪੋਨ ਕਰਨਾ ਇੰਤਖਾਬਾਤ ਨੂੰ। ਲੇਕਿਨ ਫਿਲਹਾਲ ਐਸਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਆਵਾਮ ਨੂੰ ਸਮਝ ਆ ਚੁੱਕਾ ਹੈ ਕਿ ਕੌਣ ਅਸਲ ਹਕੀਕਤ ਵਿੱਚ ਹਕੂਮਤ ਕਰ ਰਿਹਾ ਤੇ ਕਿੱਥੋਂ ਬਹਿ ਕੇ ਕਰ ਰਿਹਾ ਤੇ ਕਿਵੇਂ ਕਰ ਰਿਹਾ। ਜਿਹੜੀ ਮੁਲਾਕਾਤ ਹੋਈ ਹੈ ਉਸ ਮੁਲਾਕਾਤ ਵਿੱਚ ਇਹੀ ਦੱਸਿਆ ਗਿਆ ਕਿ ਤੁਸੀਂ ਟੈਨਸ਼ਨ ਨਾ ਲਓ, ਪੰਜਾਬ ਦੇ ਇੰਤਖਾਬਾਤ ਅਸੀਂ ਮੈਡਲਿੰਗ ਕਰ ਲਾਂਗੇ, ਇੰਤਖਾਬਾਤ ਨਹੀਂ ਹੋਣਗੇ, ਅਗਰ ਹੋਣਗੇ ਤਾਂ ਅਸੀਂ ਉਹਦੇ ਵੇਖ ਲਾਂਗੇ ਕਿਵੇਂ ਕਰਨਾ, ਸੈਟਿੰਗ ਕਰਨੀ ਹੈ। ਲੇਕਿਨ ਅਗਰ ਇਸ ਸਿਚੁਏਸ਼ਨ 'ਚ ਕੁਝ ਇੰਜ ਹੁੰਦਾ ਹੈ ਤਾਂ ਬੜਾ ਤਬਾਹਕੁਨ ਹੋਏਗਾ ਮੁਲਕ ਵਾਸਤੇ ਵੀ ਤੇ ਮੁਲਕ ਦੇ ਇਦਾਰਿਆਂ ਵਾਸਤੇ ਵੀ। ਇੱਕ ਜ਼ਰਾਏ ਦੀ ਇਹ ਵੀ ਖਬਰ ਹੈ ਕਿ ਪਿਛਲੇ ਦਿਨੋਂ ਇੱਕ ਸਰਵੇ ਹੋਇਆ, ਉਸ ਸਰਵੇ ਦੇ ਦੌਰਾਨ ਜਿਸ ਟਾਈਮ ਉਹਦੇ ਨਤੀਜੇ ਸਾਹਮਣੇ ਆਏ ਨੇ ਪੀਡੀਐਮ ਦੀ ਕਿਆਦਤ ਦੇ ਕੋਲ, ਤੇ ਉਹ ਸਾਰੇ ਜਿਹੜੇ ਸੀ ਪਰੇਸ਼ਾਨ ਹੋ ਚੁੱਕੇ ਸੀ। ਉਹਦੀ ਵਜ੍ਹਾ ਸੀ ਕਿ ਅਗਰ ਓਵਰਆਲ ਅਸੀਂ ਪੂਰੇ ਪੰਜਾਬ ਦੇ ਇਲੈਕਸ਼ਨ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਜਿਹੜਾ ਤਰੀਕ ਇਨਸਾਫ ਦਾ ਰੇਟ ਹੈ ਉਹ 68% ਤੱਕ ਜਾ ਰਿਹਾ ਹੈ, ਤੇ ਪੀਡੀਐਮ ਦਾ ਉੱਥੇ ਰੇਟ ਆ ਰਿਹਾ 13%, ਤੇ ਅਗਰ ਤਰੀਕ ਲਬੈਕ ਦਾ ਉਹਦੇ ਵਿੱਚ ਥੋੜਾ ਜਿਹਾ ਮਤਲਬ ਕਿ ਉਹਨਾਂ ਨੂੰ ਹਿੱਸਾ ਦਿੱਤਾ ਗਿਆ, ਕੁਝ ਬਾਕੀ ਆਜ਼ਾਦ ਉਮੀਦਵਾਰਾਂ ਨੂੰ ਜਿਹੜਾ ਇੱਕ ਵਾਜ਼ਿਆ ਬਰਤਰੀ ਉਹਦੇ ਵਿੱਚ ਆਈ ਹੈ ਸਰਵੇ ਦੇ ਵਿੱਚ। ਤੇ ਇਹ ਸਾਰੇ ਮਾਮਲਾਤ ਨੂੰ ਦੇਖ ਕੇ ਪੀਡੀਐਮ ਜਿਹੜੀ ਉਹ ਫਿਰ ਨਹੀਂ ਚਾਹੇਗੀ ਕਿ ਇਲੈਕਸ਼ਨ ਹੋਣ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਸਟੈਟਿਕਲੀ ਮੈਂ ਤੁਹਾਨੂੰ ਇੱਕ ਹੋਰ ਗੱਲ ਇਹਦੇ ਵਿੱਚ ਐਡ ਕਰ ਦੇਵਾਂ ਕਿ ਪਿਛਲੇ ਇੰਤਖਾਬਾਤ ਜਿਹੜੇ 2018 ਚ ਹੋਏ ਸਨ ਉਹਦੇ ਵਿੱਚ ਸੈਕੰਡ ਹਾਈਐਸਟ ਜਿਹੜੇ ਵੋਟ ਗੇਨ ਕੀਤੇ ਸਨ ਉਹ ਤਹਿਰੀਕ ਲਬੈਕ ਨੇ ਕੀਤੇ ਸਨ। ਤੇ ਹੁਣ ਵੇਖੋ ਬਦਕਿਸਮਤੀ ਤਹਿਰੀਕ ਲਬੈਕ ਦੀ ਕਿ ਉਹਨੂੰ ਬੁਰੀ ਤਰ੍ਹਾਂ ਖੇਡਿਆ ਗਿਆ, ਉਹਦੇ ਨਾਲ ਉਹਨੂੰ ਬੁਰੀ ਤਰ੍ਹਾਂ ਐਕਸਪੋਜ਼ ਕਰਵਾਇਆ ਗਿਆ ਹੈ। ਉਹ ਕਰਵਾਇਆ ਗਿਆ ਜਿਹੜੇ ਉਹਨੂੰ ਲੈ ਕੇ ਫੈਜ਼ਾਬਾਦ ਲੈ ਕੇ ਆਉਂਦੇ ਸਨ, ਉਹਨਾਂ ਹੀ ਐਕਸਪੋਜ਼ ਕਰਵਾਇਆ ਉਹਨੂੰ ਕਿ ਹੁਣ ਉਹਨੂੰ ਲੱਗਦਾ ਹੈ ਕਿ ਉਹਦੇ ਜਿਹੜਾ ਸੈਕੰਡ ਹਾਈਐਸਟ ਵੋਟ ਬੈਂਕ ਸੀ ਉਹ ਵੀ ਖਰਾਬ ਹੋ ਜਾਣਾ ਹੈ। ਦੇਖੋ ਤੁਸੀਂ ਸਰਵੇ ਦੀ ਕੋਟ ਕਰ ਰਹੇ ਹੋ, ਸਰਵੇ ਮੈਂ ਵੀ ਪੜਿਆ, ਸਰਵੇ ਚ ਵਾਜ਼ੇ ਤੌਰ ਤੇ ਹੈ ਕਿ 68% ਤੋਂ ਜ਼ਿਆਦਾ ਜਿਹੜਾ ਵੋਟ ਬੈਂਕ ਹੈ ਉਹ ਪਾਕਿਸਤਾਨ ਤਹਿਰੀਕ ਇਨਸਾਫ को ला चुका है। वही वोट बैंक है ਜਿਹੜਾ ਪਿਛਲੇ ਇੰਤਖਾਬਾਤ ਵਿੱਚ ਤਕਰੀਬਨ 37 ਤੋਂ 45% ਤੱਕ ਰਿਹਾ ਹੈ। ਹੁਣ ਉਹਦੀ ਇਸ ਹੱਦ ਤੱਕ ਉਹਦੇ ਵਿੱਚ ਬੂਸਟ ਆਇਆ ਹੈ ਤੇ ਬੜਾ ਇੱਕ ਸਾਲ ਦੇ ਦੌਰਾਨ ਹੀ ਵੇਖਣ ਵਿੱਚ ਆਇਆ ਹੈ। ਬਾਕੀ ਜਮਾਤਾਂ ਵੇਖ ਲਓ, ਤਹਿਰੀਕ ਲਬੈਕ ਤਕਰੀਬਨ ਤਮਾਮ ਦੀ ਤਮਾਮ ਪਾਰਟੀਆਂ ਜਿਹੜੀ ਮੁਖਾਲਫ ਨੇ ਇਸ ਵਕਤ ਜਿਹੜੀ ਹਕੂਮਤ ਵਿੱਚ ਨੇ ਉਹਨਾਂ ਨੂੰ ਜ਼ਿਆਦਾ ਵੋਟ ਬੈਂਕ ਕੰਸੀਡਰ ਕੀਤੇ ਜਾ ਰਹੇ ਨੇ। ਲੇਕਿਨ ਮੈਨੂੰ ਲੱਗ ਰਿਹਾ ਕਿ ਇੰਤਖਾਬਾਤ ਹੁੰਦੇ ਨੇ ਤੇ ਹੋ ਸਕਦਾ ਕਿ ਤਹਿਰੀਕ ਲਬੈਕ ਵੀ ਜਿਹੜੀ ਹੈ ਉਹ ਵੋਟ ਇਤਨਾ ਨਾ ਲੈ ਸਕੇ ਜਿਤਨੇ ਪੀਡੀਐਮ ਲੈ ਸਕਦੀ ਹੈ। ਤਰੀਕ ਲਬੈਕ ਦਾ ਤਾਂ ਮਾਮਲਾ ਹੁਣ ਉਹ ਖਤਮ ਹੀ ਹੋ ਗਿਆ ਉਹ, ਕਿਉਂਕਿ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਸਾਹਮਣੇ ਲਿਆਈ ਗਈ ਸੀ ਜਮਾਤ, ਜਿਸ ਟਾਈਮ ਉਹਦੇ ਤੋਂ ਆਪਣਾ ਉਹਨਾਂ ਨੇ ਮਕਸਦ ਹਾਸਲ ਕਰ ਲਿਆ। ਉਸ ਤੋਂ ਬਾਅਦ ਹੁਣ ਉਸਦੀ ਕੋਈ ਸਰਬਰਾਹੀ ਇਸ ਟਾਈਮ ਕੋਈ ਵੀ ਨਹੀਂ ਕਰ ਰਿਹਾ, ਜਿਹਦੀ ਵਜ੍ਹਾ ਤੋਂ ਤੁਸੀਂ ਹੁਣ ਦੇਖਿਆ ਹੋਏਗਾ ਕਿ ਐਸੇ ਅਵਾਮੀ ਇਸ਼ੂਜ਼ ਹੋਏ, ਕੌਮੀ ਇਸ਼ੂਜ਼ ਹੋਏ ਤੇ ਜਿਹਦੇ ਉੱਤੇ ਪੀਡੀਐਮ ਦਾ ਜਿਹੜਾ ਸਟਾਂਸ ਹੈ ਉਹ ਹੁਣ ਬਿਲਕੁਲ ਵਜਾ ਫਰਮਾ ਰਹੇ ਤੁਸੀਂ। ਵੇਖੋ ਤਹਿਰੀਕ ਲਬੈਕ ਦਾ ਕੰਮ ਜਿਹੜਾ ਸੀ ਉਹ ਮਜ਼ਹਬੀ ਲੋਕਾਂ ਦੀ ਜਜ਼ਬਾਤ ਨਾਲ ਖੇਡਣਾ ਸੀ। ਲੋਕ ਬੜੇ ਇਸ ਵਕਤ ਬਾਸ਼ਊਰ ਹੋ ਚੁੱਕੇ ਨੇ, ਉਹਨਾਂ ਨੂੰ ਪਤਾ ਹੈ ਕਿ ਕੌਣ ਕਿਸ ਕਿਹੜੇ ਪੱਤੇ ਖੇਡ ਰਿਹਾ ਤੇ ਕਿਸ ਵਕਤ ਆ ਕੇ ਖੇਡ ਰਿਹਾ ਤੇ ਕਿਸ ਤਨਾਜ਼ਰ ਚੋਂ ਖੇਡ ਰਿਹਾ। ਤੇ ਹੁਣ ਤਹਿਰੀਕ ਲਬੈਕ ਨਾਲ ਜਿਹੜੇ ਵੋਟ ਬੈਂਕ ਹਨ ਉਹ ਇਹਨਾਂ ਦੇ ਮਦਰਸੇ ਦੇ ਲੋਕ ਨੇ ਜਾਂ ਫਿਰ ਉਹ ਲੋਕ ਨੇ ਜਿਹੜੇ ਮਤਲਬ ਕਿ ਚਾਹੁੰਦੇ ਨੇ ਕਿ ਇਹਨਾਂ ਦੀ ਹੁਕੂਮਤ ਆਏ, ਲੇਕਿਨ ਉਹਨਾਂ ਨੂੰ ਬੈਕਗਰਾਉਂਡ ਨਜ਼ਰੀਆਤ ਦਾ ਸ਼ਾਇਦ ਪਤਾ ਹੀ ਨਹੀਂ ਹੈ। ਲੇਕਿਨ ਇਹ ਬੁਰੀ ਤਰ੍ਹਾਂ ਐਕਸਪੋਜ਼ ਹੋ ਚੁੱਕੇ ਨੇ। ਇਹਨਾਂ ਦੀ ਲੀਡਰਸ਼ਿਪ ਵਾਕਈ ਅਬ ਜਿਹੜੇ ਖਾਦਮ ਰਿਜ਼ਵੀ ਸਾਹਿਬ ਜਿਹੜੇ ਮੌਜੂਦ ਸਨ ਉਹਨਾਂ ਦੇ ਹੁੰਦਿਆਂ ਕੁਝ ਚੀਜ਼ਾਂ ਅੱਛੀਆਂ ਖੇਡ ਰਹੇ ਸਨ, ਅੱਛੇ ਪੱਤੇ ਖੇਡ ਰਹੇ ਸਨ, ਮਹਿੰਗਾਈ ਦੇ ਖਿਲਾਫ ਕੁਝ ਗੱਲਬਾਤ ਕਰਦੇ ਸਨ, ਹੁਣ ਤੇ ਨਜ਼ਰ ਹੀ ਨਹੀਂ ਆਉਂਦੇ। ਵੇਖੋ ਤੁਸੀਂ ਤੁਹਾਡੇ ਐਮਪੀਏ ਮੌਜੂਦ ਨੇ ਸਿੰਧ ਅਸੈਂਬਲੀ 'ਚ ਤੁਸੀਂ ਕੋਈ ਇੱਕ ਕਰਾਰਦਾਦ ਦੀ ਮੁਖਾਲਫਤ ਕੀਤੀ ਹੋਈ, ਕੋਈ ਇੱਕ ਕਰਾਰਦਾਦ ਤੁਹਾਡਾ ਐਮਪੀਏ ਲੈ ਕੇ ਆਇਆ ਹੋਇਆ। ਰੂਲ ਆਫ ਬਿਜ਼ਨਸ ਤੁਸੀਂ ਚੁੱਕ ਕੇ ਵੇਖ ਲਓ, ਪਿਛਲੇ 4 ਸਾਲ ਚ ਕੋਈ ਇੱਕ ਵੀ ਰੂਲ ਆਫ ਆਰਡਰ ਜਿਹੜਾ ਕੋਈ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੋਈ ਤਰੀਕੇ ਨਾਲ ਬੈਕ ਦੇ ਮੈਂਬਰਾਂ ਨਹੀਂ ਕੀਤੀ। ਹੁਣ ਵੋਟ ਬੈਂਕ ਤੁਸੀਂ ਕਿਵੇਂ ਗੇਨ ਕਰੋਗੇ? ਤੇ ਇਲੈਕਸ਼ਨ ਦੇ ਜਿਸ ਟਾਈਮ ਤਿਆਰੀਆਂ ਆਪਣਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼ੁਰੂ ਹੋ ਚੁੱਕੀਆਂ ਨੇ, ਇੱਕ ਪੰਜਾਬ ਦੇ ਵਿੱਚ ਸਿਆਸੀ ਜਿਤਨੇ ਵੀ ਉਮੀਦਵਾਰ ਨੇ ਉਹ ਆਵਾਮ ਦੇ ਵਿੱਚ ਆਪਣਾ ਜਾਣਾ ਸ਼ੁਰੂ ਕਰ ਦਿੱਤਾ ਹੈ, ਆਵਾਮ ਦੀ ਖੁਸ਼ੀ ਗਮੀ ਦੇ ਵਿੱਚ ਸ਼ਰੀਕ ਹੋ ਰਹੇ ਨੇ। ਉੱਥੇ ਨਾਲ ਹੀ ਤਹਿਰੀਕ ਇਨਸਾਫ ਨੇ ਜਿਹੜਾ ਇੰਤਖਾਬੀ ਟਿਕਟਾਂ ਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਹੈ, ਤੇ ਕੱਲ ਤੋਂ ਜਿਹੜੇ ਨੇ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹ ਮੁਖਤਲਿਫ ਉਮੀਦਵਾਰਾਂ ਦੇ ਮੁਖਤਲਿਫ ਡਿਵੀਜ਼ਨ ਦੇ ਹਿਸਾਬ ਦੇ ਨਾਲ ਉਮੀਦਵਾਰਾਂ ਦੇ ਇੰਟਰਵਿਊ ਸ਼ੁਰੂ ਕਰਨ ਜਾ ਰਹੇ ਨੇ। ਤੇ ਮੁਮਕਿਨ ਹੈ ਕਿ ਇਸ ਹਫਤੇ ਦੇ ਵਿੱਚ ਜਿਹੜਾ ਨਾ ਤਹਿਰੀਕ ਇਨਸਾਫ ਦੇ ਟਿਕਟਸ ਜਿਹੜੇ ਨੇ ਉਹ ਸ਼ੋਅ ਕਰ ਦਿੱਤੇ ਜਾਣ, ਤੇ ਉਸ ਦੇ ਨਾਲ ਹੀ ਬਹੁਤ ਸਾਰੇ ਜਿਹੜੇ ਨੇ ਆਪਣਾ ਦੂਸਰੀ ਜਮਾਤਾਂ ਦੇ ਖਾਸ ਤੌਰ ਤੇ ਮੁਸਲਿਮ ਲੀਗ ਨੂਨ ਉਹਨਾਂ ਦੇ ਉਮੀਦਵਾਰਾਂ ਨੇ ਹੱਥ ਖੜੇ ਕਰ ਦਿੱਤੇ ਨੇ। ਹਾਲਾਂਕਿ ਉਹਨਾਂ ਨੂੰ ਹੁਣ ਇਹ ਯਕੀਨਦਾਨੀ ਕਰਾਈ ਜਾ ਰਹੀਆਂ ਨੇ ਕਿ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਪੈਸਾ ਨਹੀਂ ਲਗਾਉਣਾ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਪਾਰਟੀ ਫੰਡ ਦੇ ਵਿੱਚੋਂ ਤੁਹਾਨੂੰ ਪੈਸੇ ਦੇਵਾਂਗੇ, ਮਗਰ ਉਸ ਦੇ ਬਾਵਜੂਦ ਵੀ ਆਪਣਾ ਉਮੀਦਵਾਰ ਜਿਹੜਾ ਆਪਣਾ ਇੰਟਰਸਟ ਸ਼ੋ ਨਹੀਂ ਕਰਾ ਰਹੇ। ਬਿਲਕੁਲ ਮਜ਼ਾਕ ਕਹਿ ਰਹੇ ਹੋ। ਤੇ ਹੁਣ ਇਸ ਵਾਰੀ ਸਿਚੁਏਸ਼ਨ ਕੁਝ ਹੋਰ ਲੱਗ ਰਹੀ ਮੈਨੂੰ ਕਿ ਪਾਕਿਸਤਾਨ ਤਹਿਰੀਕ ਇਨਸਾਫ ਇਸ ਤੋਂ ਪਹਿਲੇ ਵੀ ਇੱਕ ਵਾਰੀ ਓਪਨਿੰਗ ਕੀਤੀ ਸੀ ਟਿਕਟ ਦੇ ਵਾਸਤੇ, ਤੇ ਲੋਕਾਂ ਦੇ ਉਮੀਦਵਾਰਾਂ ਦੇ ਨਾਂ ਲਿਆ ਸਨ, ਲੇਕਿਨ ਟਿਕਟ ਕਿਸੇ ਨੂੰ ਨਹੀਂ ਦਿੱਤਾ ਸੀ। ਲੋਕਾਂ ਨੂੰ ਉਸ ਵੀ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਪਤਾ ਸੀ ਇੰਤਖਾਬਾਤ ਨਹੀਂ ਹੋਣ ਲੱਗੇ, ਤੇ ਹੁਣ ਵੀ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਪਤਾ ਹੈ ਤੇ ਉਹ ਵੀ ਚਾਹੁੰਦੀ ਹੈ ਕਿ ਇੰਤਖਾਬਾਤ ਇਹ ਜਿਹੜੀ ਡੇਟ ਦਿੱਤੀ ਗਈ ਇਹਦੇ ਤੇ ਨਾ ਹੋਣ। ਉਹ ਚਾਹੁੰਦੀ ਸਾਰੇ ਇੰਤਖਾਬਾਤ ਮੁਲਕੀ ਇੰਤਖਾਬਾਤ ਜਿਹੜੇ ਨੇ ਉਹ ਹੋ ਜਾਣ ਜੁਲਾਈ ਦੇ ਆਖਰ ਜਾਂ ਅਗਸਤ ਦੇ ਸਟਾਰਟ ਤੋਂ ਜਿਹੜਾ ਹੋਣ ਜਾ ਰਹੇ ਨੇ। ਲੇਕਿਨ ਇਸ ਮਈ ਦੇ ਵਿੱਚ ਮੇਰੇ ਵੀ ਇੰਤਖਾਬਾਤ ਨਜ਼ਰ ਨਹੀਂ ਆ ਰਹੇ, ਤੇ ਟਿਕਟ ਵੀ ਸਿਰਫ ਔਰ ਸਿਰਫ ਸਿਆਸੀ ਸਟੰਟ ਹੈ ਇਹ ਦੱਸਣ ਵਾਸਤੇ ਕਿ ਅਸੀਂ ਕਿਸ ਹੱਦ ਤੱਕ ਤਿਆਰ ਹਾਂ। ਲੇਕਿਨ ਮੈਨੂੰ ਲੱਗਦਾ ਕਿ ਟਿਕਟ ਜਿਹੜੇ ਤਕਸੀਮ ਨੇ ਉਹ ਨਹੀਂ ਕਿਤੇ ਜਾਣਗੇ, ਇੰਟਰਵਿਊ ਜ਼ਰੂਰ ਹੋਣਗੇ।
ਬਾਕੀ ਜਿਹੜੀ ਗੱਲ ਤੁਸੀਂ ਕੀਤੀ ਮੁਸਲਿਮ ਲੀਗ ਨੂਨ ਦੇ ਤੇ ਪੀਡੀਐਮ ਦੇ ਟਿਕਟ ਹੋਲਡਰਾਂ ਦੇ ਬਾਰੇ 'ਚ, ਇਹ ਵਾਜ਼ੇ ਤੌਰ ਤੇ ਹੋ ਸਮਝ ਆ ਚੁੱਕੀ ਹੈ ਕਿ ਬਰਾਦਰੀ ਸਿਸਟਮ ਜਿਹੜਾ ਨਾਕਾਮ ਹੋ ਚੁੱਕਾ ਹੈ। ਜਿਹੜਾ ਬਰਾਦਰੀ ਦਾ ਬੈਂਕ ਵੋਟ ਹੁੰਦਾ ਸੀ ਉਹ ਖਤਮ ਹੋ ਚੁੱਕਾ। ਹਰ ਬਰਾਦਰੀ 'ਚ ਹੁਣ ਤਕਸੀਮ ਹੈ। ਮਤਲਬ ਕਿ ਇਮਰਾਨ ਖਾਨ ਦਾ ਜਿਹੜਾ ਜਾਦੂ ਹੈ ਉਹਨੇ ਸਰ ਚੜ ਕੇ ਪੂਰੇ ਮੁਲਕ ਦੇ ਵਿੱਚ ਬੋਲਿਆ ਜਾ ਰਿਹਾ, ਜਿਹਦੀ ਵਜ੍ਹਾ ਤੋਂ ਅੱਜ ਅਸਦ ਕੈਸਰ ਸਾਹਿਬ ਜਿਹੜੇ ਸਾਬਕ ਸਪੀਕਰ ਨੇ, ਉਹਨਾਂ ਨੇ ਵੀ ਕਿਹਾ ਕਿ ਜੀ ਸਾਡੇ ਨਾਲ ਜਿਹੜਾ ਮੁਖਤਲਿਫ ਸਿਆਸੀ ਜਮਾਤਾਂ ਦੇ ਜਿਹੜੇ ਰਹਿਨੁਮਾ ਨੇ ਉਹ ਸ਼ਮੂਲੀਅਤ ਆਪਣਾ ਕਰਨ ਵਾਸਤੇ ਰਾਬਤਿਆਂ ਦੇ ਵਿੱਚ ਨੇ। ਬਿਲਕੁਲ ਇੰਝ ਹੀ ਹੈ ਕਿ ਹੁਣ ਉਹਨਾਂ ਜਿਹੜੇ ਉਹ ਪੰਛੀ ਹੁੰਦੇ ਸਨ ਜਿਹੜੇ ਆਖਰੀ ਇੰਤਖਾਬਾਤ ਤੋਂ ਕੁਝ ਦਿਨ ਪਹਿਲੇ ਆ ਕੇ ਉੜਦੇ ਸਨ, ਆਪਣੀ ਪਾਰਟੀਆਂ ਚੇਂਜ ਕਰਦੇ ਸਨ ਜਾਂ ਪਾਰਟੀ ਚੇਂਜ ਕਰਾਈ ਜਾਂਦੀਆਂ ਸਨ ਉਹਨਾਂ ਕੋਲੋਂ। ਸਪੈਸੀਫਿਕਲੀ ਸਾਊਥ ਪੰਜਾਬ ਦੇ ਕੁਝ 35 ਦੇ ਨਜ਼ਦੀਕ ਐਮਐਨਏ ਹੁੰਦੇ ਸਨ ਜਿਹੜੇ ਹਰ ਵੇਲੇ ਆ ਕੇ ਸਵਿਚਿੰਗ ਕਰ ਜਾਂਦੇ ਸਨ, ਤਾਂ ਪੱਕੇ ਟਿਕਟ ਹੋਲਡਰਸ ਹੁੰਦੇ ਸਨ। ਇਸ ਤੋਂ ਬਾਅਦ ਉਹ ਸਾਰੇ ਟਿਕੇ ਨੇ ਅਜੇ ਤੱਕ ਤੇ ਫਿਲਹਾਲ ਤੇ ਉਹੀ ਮੈਂ ਕਹਿ ਰਿਹਾ ਕਿ ਉਹਨਾਂ ਨੇ ਇੱਕ ਇਸ਼ਾਰਾ ਹੀ ਨਹੀਂ ਮਿਲਿਆ, ਕਿ ਉਹਨਾਂ ਨੂੰ ਇਸ਼ਾਰਾ ਮਿਲ ਜਾਂਦਾ ਕਿ ਤੁਸੀਂ ਇੰਤਖਾਬਾਤ ਵਾਸਤੇ ਅਸੀਂ ਜਾ ਰਹੇ ਹਾਂ, ਤੇ ਉਹ ਆਪਣੀ ਜਿਹੜਾ ਹੈ ਨਾ ਤਾਯੁਨ ਕਰਦੇ ਆਪਣੀ ਯਾਦ ਆ ਕਿੱਥੇ ਜਾ ਕੇ ਬਹਿਣਾ, ਕੌਣ ਫੋਨ ਕਰ ਦੱਸਦਾ ਉਹਨੂੰ ਕਿ ਇਸ ਪਾਰਟੀ ਚਲੇ ਜਾਓ। ਉਹ ਸਿਸਟਮ ਖਤਮ ਹੋ ਚੁੱਕਾ ਹੈ ਫਿਲਹਾਲ। ਮਤਲਬ ਕਿ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਕਦੋਂ ਉਹਨਾਂ ਨੂੰ ਕਾਲ ਆਵੇ ਤੇ ਆਪਣਾ ਆਲਣਾ ਜਿਹੜਾ ਬਦਲ ਲੈਣ। ਇਹ ਬਿਲਕੁਲ ਤੁਸੀਂ ਬਜਾ ਕਹਿ ਰਹੇ ਹੋ। ਤੇ ਉਸ ਵੇਲੇ ਜਿਹੜੇ ਪੰਛੀ ਸਵਿਚਿੰਗ ਕਰਨਗੇ ਨਾ, ਉਸ ਤੋਂ ਬਾਅਦ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਕਿ ਸਟੈਬਲਿਸ਼ਮੈਂਟ ਹੁਣ ਚਾਹੁੰਦੀ ਇੰਤਖਾਬਾਤ ਹੋਣ, ਤੇ ਹੁਣ ਇੰਤਖਾਬਾਤ ਹੋਣਗੇ। ਤੇ ਫਿਲਹਾਲ ਐਸੇ ਸਟੈਬਲਿਸ਼ਮੈਂਟ ਕੋਈ ਨਹੀਂ ਚਾਹੁੰਦੀ। ਸਟੈਬਲਿਸ਼ਮੈਂਟ ਚਾਹੁੰਦੀ ਕਿ ਇਹ ਸਾਰੇ ਮੁਜ਼ਾਕਰਾਤ ਕਰਨ, ਇੱਕ ਬੈਠ ਜਾਂ ਤੇ ਬਹਿ ਜਾਣ, ਕੋਈ ਅਸੀਂ ਰਾਹ ਲੱਭ ਲਈਏ। ਅਗਰ ਰਾਹ ਨਹੀਂ ਲੱਭਿਆ ਤਾਂ ਇਹ ਗੱਲ ਵਾਕਈ ਜਿਹੜੀ ਚੀਜ਼ਾਂ ਚੱਲ ਰਹੀਆਂ ਨੇ, ਇੱਕ ਕਿਸਮ ਦੀ ਕਿਆਸਰਾਈਆਂ ਕੀਤੀ ਜਾ ਰਹੀਆਂ ਨੇ ਕਿ ਐਮਰਜੈਂਸੀ ਨਾਫਜ਼ ਹੋ ਜਾਣੀ ਹੈ, ਵਕਤੀ ਤੌਰ ਤੇ ਕੁਝ ਬਿਊਰੋਕਰੇਟ ਟੈਕਨੋਕਰੇਟ ਸੈਟਅਪ ਆ ਜਾਣਾ। ਲੇਕਿਨ ਮੈਨੂੰ ਇਹ ਵਾਅਦੇ ਤੌਰ ਤੇ, ਮੈਂ ਕਿਉਂਕਿ ਕਵਰ ਕਰ ਰਿਹਾ ਮੁਖਤਲਿਫ ਸਿਆਸੀ ਜਮਾਤਾਂ ਨੂੰ, ਮੈਨੂੰ ਨਜ਼ਰ ਆ ਰਿਹਾ ਹੈ ਕਿ ਹਕੂਮਤਾਂ ਜਿਹੜੀ ਹਕੂਮਤੀ ਰਹਿਨੁਮਾ ਨੇ, ਜਿਹੜੀ ਪੀਡੀਐਮ ਸਰਕਾਰ ਹੈ, ਉਹ ਚਾਹੁੰਦੀ ਹੈ ਕਿ ਸਾਡੀ ਅਗਰ ਹਕੂਮਤ ਨਹੀਂ ਹੁੰਦੀ ਤਾਂ ਕਿਸੇ ਦੀ ਨਾ ਆਏ, ਫਿਰ ਜਾਏ ਚਾਹੇ ਆਇਨ ਵਿੱਚ ਭਾੜ ਚ ਜਾਏ, ਬਦਕਿਸਮਤੀ ਨਾਲ। ਨਹੀਂ ਤੁਸੀਂ ਇਹ ਦੱਸੋ ਕਿ ਆਪਣਾ ਹਕੂਮਤ ਤੇ ਪੀਡੀਐਮ ਦੇ ਰਹਿਨੁਮਾਵਾਂ ਦੀ ਤਰਫੋਂ ਬਾਰ-ਬਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਇਮਰਾਨ ਖਾਨ ਲਾਡਲਾ, ਇਮਰਾਨ ਖਾਨ ਲਾਡਲਾ, ਤੇ ਅਦਲੀਆ ਜਿਹੜੀ ਹੈ ਉਸ ਦੀ ਫੇਵਰ ਦੇ ਵਿੱਚ ਫੈਸਲੇ ਦੇ ਰਹੀ ਹੈ। ਇਸ ਗੱਲ ਦੇ ਵਿੱਚ ਕਿਤਨੀ ਕੁ ਸਦਾਕਤ ਹੈ? ਤੇ ਇਸ ਦੇ ਨਾਲ ਜਿਹੜਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਅੱਜ ਕਿਹਾ ਕਿ ਜੀ ਜਿਹੜੀ ਤਖਤੇ ਪੰਜਾਬ ਦੀ ਜਿਹੜੀ ਜੰਗ ਹੈ ਨਾ, ਉਹ ਮੁਲਕ ਨੂੰ ਬਰਬਾਦੀ ਦੀ ਤਰਫ ਲੈ ਕੇ ਜਾ ਰਹੀ ਹੈ, ਤੇ ਅਗਲਾ ਜਿਆਲਾ ਜਿਹੜਾ ਉਹ ਪੰਜਾਬ ਦਾ ਵਜ਼ੀਰ ਆਲਾ ਵੀ ਹੋਏਗਾ। ਸਰ ਅਗਰ ਲਾਡਲੇ ਦੀ ਗੱਲ ਹੁੰਦੀ ਨਾ, ਤੇ ਫਿਰ ਇਹ ਜਿਹੜੀ ਅੱਜ ਕੱਲ ਤਕਰੀਰ ਕੀਤੀ ਹੈ ਮਰੀਮ ਨੇ ਜਾ ਕੇ, ਉਹ ਪਿੰਡੀ ਜਾ ਕੇ ਤਕਰੀਰ ਕੀਤੀ, ਜਿਹੜੀ ਅਸਾਸ ਜਾਤ ਜਾ ਕੇ ਕੀਤੀ, ਉਹ ਨਾ ਕਰ ਸਕਦੀ। ਲਾਡਲਾ ਪਤਾ ਚੱਲਦਾ ਹੈ ਕਿ ਲਾਡਲਾ ਕੌਣ ਹੈ ਹਕੀਕਤ ਵਿੱਚ। ਤੇ ਬਾਕੀ ਗੱਲ ਰਹਿ ਗਈ ਕਿ ਇਹ ਤਿੰਨ ਤਰੀਆਂ ਜੱਜਾਂ, ਮੁਅੱਜ਼ਜ਼ ਜੱਜਾਂ ਨੇ ਪਹਿਲਾਂ ਨਹੀਂ ਕਿਹਾ ਸੀ ਸੋ ਮੋਟੋ ਦੇ ਵਿੱਚ ਕਿ ਅਗਰ ਤੁਹਾਨੂੰ ਲੱਗਾ ਕਿ ਆਇਨ ਪਾਮਾਲ ਹੋ ਰਿਹਾ, ਨਵੇਂ ਰੋਜ਼ ਇੰਤਖਾਬਾਤ ਨਹੀਂ ਹੁੰਦੇ, ਤਾਂ ਸੋ ਮੋਟੋ ਲਵਾਂਗੇ। ਤੇ ਕਿਉਂ ਨਹੀਂ ਲਿਆ ਸੀ ਤਿੰਨਾਂ ਜੱਜਾਂ ਨੇ? ਉਹ ਕਿਉਂ ਐਪਲੀਕੇਸ਼ਨ ਦੇਣਾ ਪੈ ਗਈ ਸਪੀਕਰਾਂ ਨੂੰ? ਉਸ ਰੂਲਿੰਗ ਦੇ ਬਾਅਦ ਜਿਹੜੇ ਸ਼ਡਿਊਲ ਮੁਲਤਵੀ ਕੀਤਾ ਇਲੈਕਸ਼ਨ ਕਮਿਸ਼ਨ ਨੇ, ਉਸ ਤੋਂ ਤਕਰੀਬਨ ਇੱਕ ਹਫ਼ਤੇ ਬਾਅਦ ਜਾ ਕੇ ਕੇਸ ਲੱਗ ਰਿਹਾ, ਸਮਾਤ ਵਾਸਤੇ ਹੋ ਰਿਹਾ। ਅਗਰ ਇਹ ਲਾਡਲਾ ਹੁੰਦਾ ਤਾਂ ਰਾਤੋਂ ਰਾਤ ਹੋ ਜਾਂਦਾ। ਰਾਤੋਂ ਰਾਤ ਅਦਾਲਤਾਂ ਨਹੀਂ ਖੁੱਲੀਆਂ, ਪਹਿਲੇ ਖੁੱਲ ਜਾਂਦੀਆਂ ਨਾ ਲਾਡਲਾ ਸੀ ਤੇ। ਲੇਕਿਨ ਇਹ ਕੁਝ ਨਹੀਂ ਹੋਇਆ, ਕਿਉਂਕਿ ਲਾਡਲਾ ਵਾਲਾ ਜਿਹੜਾ ਬਿਆਨੀਆ ਪਹਿਲੇ ਵਿਕਦਾ ਸੀ ਇਮਰਾਨ ਖਾਨ ਦੌਰ 'ਚ, ਹੁਣ ਉਹ ਵਿਕ ਨਹੀਂ ਰਿਹਾ। ਹੁਣ ਲੋਕਾਂ ਨੂੰ ਸਮਝ ਆ ਚੁੱਕੀ ਕਿ ਕੌਣ ਲਾਡਲੇ ਨੇ 1 ਸਾਲ ਪਹਿਲੇ ਕੌਣ ਕਿਹਨੂੰ ਗਾਲਾਂ ਕੱਢ ਰਿਹਾ ਸੀ, ਤੇ ਹੁਣ ਉਹ ਲਾਡਲਾ ਬਣ ਕੇ ਬੈਠਾ ਹੈ। ਬੜੀ ਬਦਕਿਸਮਤੀ ਹੈ ਕਿ ਸਟੈਬਲਿਸ਼ਮੈਂਟ ਬੜਾ ਹਰ ਬੰਦੇ ਨੂੰ ਯੂਜ਼ ਕਰਦੀ, ਤੇ ਬੜਾ ਬੁਰੀ ਤਰ੍ਹਾਂ ਯੂਜ਼ ਕਰਦੀ ਹੈ। ਹਰ ਸਾਲ 4 ਸਾਲ ਬਾਅਦ 3 ਸਾਲ ਬਾਅਦ ਉਹੀ ਜਿਹੜਾ ਪਹਿਲੇ ਗਾਲਾਂ ਕੱਢਦਾ ਹੈ ਉਹਨੂੰ ਨਾਲ ਬਿਠਾ ਲੈਂਦੀ ਹੈ, ਉਹਨੂੰ ਹੁਕੂਮਤ ਦੇ ਦਿੰਦੀ ਹੈ। ਇਹ ਬੜਾ ਬਦਕਿਸਮਤੀ ਹੈ। ਕੱਲ ਲਾਹੌਰ ਦੇ ਵਿੱਚ ਤਹਿਰੀਕ ਇਨਸਾਫ ਨੇ ਜ਼ਾਰੇ ਤੋਂ ਸ਼ੱਕਰ ਮਨਾਇਆ ਸੁਪਰੀਮ ਕੋਰਟ ਦੇ ਫੈਸਲੇ ਦੇ। ਉੱਥੇ ਇਮਰਾਨ ਖਾਨ ਨੇ ਆਪਣੇ ਖਿਲਾੜੀਆਂ ਨੂੰ ਖਿਤਾਬ ਕੀਤਾ, ਜਿਹਦੇ ਵਿੱਚ ਇਮਰਾਨ ਖਾਨ ਨੇ ਇਲੈਕਸ਼ਨ ਨਾ ਹੋਣ ਦੀ ਸੂਰਤ ਦੇ ਵਿੱਚ ਇੱਕ ਆਪਣਾ ਲਾਹੇ ਅਮਲ ਦੱਸਿਆ। ਤੇ ਆਖਰੀ ਕਾਰਡ ਮੈਂ ਤੇ ਕਹਾਂਗਾ ਕਿ ਤਹਿਰੀਕ ਇਨਸਾਫ ਤੇ ਇਮਰਾਨ ਖਾਨ ਦਾ ਇਹ ਆਖਰੀ ਕਾਰਡ ਹੈ। ਅਗਰ ਇਮਰਾਨ ਖਾਨ ਦਾ ਇਹ ਕਾਰਡ ਵੀ ਅਗਰ ਕੰਮ ਨਹੀਂ ਕਰਦਾ, ਤੇ ਫਿਰ ਮੈਨੂੰ ਖੁਦ ਜਿਹੜਾ ਉਹ ਨਹੀਂ ਲੱਗ ਰਿਹਾ ਕਿ ਇਲੈਕਸ਼ਨ ਜਿਹੜੇ ਨੇ ਅਗਲੇ 2 ਸਾਲ ਤੱਕ ਜਿਹੜਾ ਹੋਣ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਮੈਨੂੰ ਲੱਗਦਾ ਕਿ ਆਖਰੀ ਪਤਾ ਹੈ ਇਮਰਾਨ ਖਾਨ ਨਹੀਂ ਖੇਡੇਗਾ, ਇਸ ਦੀ ਜ਼ਰੂਰਤ ਨਹੀਂ ਪੇਸ਼ ਆਏਗੀ, ਕਿਉਂਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਅਰੂਜ ਸੀ, ਜਿਹੜੇ ਹਕੂਮਤ ਗਿਰੀ ਸੀ, ਉਸ ਤੋਂ ਬਾਅਦ ਮੈਂ ਕਵਰ ਕਰ ਰਿਹਾ ਸਾਂ ਪੂਰੀ ਰਾਤ, ਅਸੀਂ ਨਾਲ ਸਾਂ ਇਮਰਾਨ ਖਾਨ ਦੇ। ਤੇ ਕਿਲੇ ਉਹ ਪਹੁੰਚੇ ਸਨ ਯੂਫੋਨ ਟਾਵਰ ਕੋਲ, ਇੱਥੇ ਬਲੂ ਏਰੀਆ, ਵਾਪਸ ਕਿਉਂ ਜਾਣਾ ਪੈ ਗਿਆ? ਬੜੇ ਲੋਕ ਸਨ, ਲੋਕ ਡੀ-ਚੌਕ ਵੀ ਮੌਜੂਦ ਸਨ ਇਸਤਕਬਾਲ ਵਾਸਤੇ। ਕਿਉਂ ਉਸ ਲਈ ਉਹਨਾਂ ਨੇ ਸਟੈਪ ਨਹੀਂ ਲਿਆ? ਕਿਉਂਕਿ ਉਹ ਚਾਹੁੰਦੇ ਸਨ, ਉਹਨਾਂ ਨੂੰ ਪਤਾ ਸੀ ਪਾਬੰਦੀ ਸਾਡੇ ਤੇ ਲੱਗ ਜਾਣੀ ਹੈ, ਸਾਡੇ ਤੋਂ ਇੰਤਸ਼ਾਰ ਫੈਲਣਾ ਹੈ, ਲੋਕਾਂ ਨੂੰ ਮਾਰ ਦਿੱਤਾ ਜਾਏਗਾ, ਬੜਾ ਖੂਨਰੇਜ਼ੀ ਹੋਏਗੀ। ਤੇ ਹੁਣ ਵੀ ਪਾਕਿਸਤਾਨ ਤਹਿਰੀਕ ਇਨਸਾਫ ਸਿਰਫ ਇਹ ਪਤਾ ਪ੍ਰੈਸ਼ਰ ਟੈਕਟਿਕਸ ਵਾਸਤੇ ਇਸਤੇਮਾਲ ਕਰ ਰਹੀ ਹੈ। ਉਹ ਚਾਹੁੰਦੀ ਨਹੀਂ ਕਿ ਰੋਡ ਤੇ ਆਈਏ, ਨਾ ਹੀ ਕੋਈ ਇਸ ਤਰ੍ਹਾਂ ਦਾ ਫਾਈਨੈਂਸਰ ਇਸ ਵਕਤ ਮੌਜੂਦ ਹੈ। ਜਿਹਦੇ ਹਮੇਸ਼ਾ ਕਿਹਾ ਜਾਂਦਾ ਨੇ ਕਿ ਏਟੀਐਮ ਹੁੰਦੀ ਹੈ ਪਾਕਿਸਤਾਨ ਤਹਿਰੀਕ ਇਨਸਾਫ ਨਾਲ, ਉਹ ਏਟੀਐਮ ਵੀ ਕੋਈ ਮੌਜੂਦ ਨਹੀਂ। ਇਹ ਉਹ ਗਰਾਊਂਡ ਰਿਐਲਿਟੀ ਨੂੰ ਮੰਨਣਾ ਪਏਗਾ। ਲੇਕਿਨ ਪਾਕਿਸਤਾਨ ਤਹਿਰੀਕ ਇਨਸਾਫ ਅਗਰ ਆਉਂਦੀ ਤਾਂ ਲੋਕ ਸਪੋਰਟ ਕਰਨਗੇ, ਦੂਜੀ ਰਾਏ ਨਹੀਂ। ਲੇਕਿਨ ਪਾਕਿਸਤਾਨ ਤਹਿਰੀਕ ਇਨਸਾਫ ਇਹ ਆਖਰੀ ਪੱਤਾ ਆਪਣਾ ਛੁਪਾ ਕੇ ਰੱਖਣਾ ਚਾਹੁੰਦੀ ਹੈ, ਪ੍ਰੈਸ਼ਰ ਵਾਸਤੇ ਰੱਖਣਾ ਚਾਹੁੰਦੀ, ਲੇਕਿਨ ਇਹ ਯੂਜ਼ ਨਹੀਂ ਕੀਤਾ ਜਾਏਗਾ। ਇਸ ਤੋਂ ਪਹਿਲੇ ਹੀ ਮੇਰੇ ਖਿਆਲ ਮਾਮਲਾਤ ਬੈਕਡੋਰ ਹੁਣ ਸ਼ੁਰੂ ਹੋ ਚੁੱਕੇ ਨੇ। ਉਹੀ ਲੋਕ ਜਿਹੜੇ ਕੱਲ ਆ ਕੇ ਮਿਲੇ ਨੇ ਸ਼ਬਾਜ਼ ਸ਼ਰੀਫ ਨਾਲ, ਉਹੀ ਲੋਕ ਹੁਣ ਦੂਆਂ ਸਾਈਡ ਤੇ ਖੇਡ ਰਹੇ ਨੇ, ਵੇਖ ਰਹੇ ਨੇ, ਪੁੱਛ ਰਹੇ ਨੇ ਲੋਕਾਂ ਕੋਲ ਕਿ ਕਿਵੇਂ ਤੁਸੀਂ ਕਿਸੇ ਮੁਜ਼ਾਕਰਾਤ ਵਿੱਚ ਬਹਿੰਦੇ ਹੋ, ਕਿ ਇੰਤਖਾਬਾਤ ਮੁਲਤਵੀ ਥੋੜੇ ਕਰਾ ਲੈਂਦੇ ਆ, ਸਾਰੇ ਬਹਿ ਕੇ ਤੇ ਕੋਈ ਡੇਟ ਲੈ ਲੈਂਦੇ ਆ। ਇਮਰਾਨ ਖਾਨ ਇਹ ਰੌਲਾ ਪਾ ਰਿਹਾ, ਉਹ ਕਹਿ ਰਿਹਾ ਕਿ ਮੁਲਕ ਦੇ ਹਾਲਾਤ ਵਿੱਚ ਵੇਖ ਲਓ ਸਿਚੁਏਸ਼ਨ, ਇੱਕ ਡੇਟ ਸਾਨੂੰ ਦੇ ਦਿਓ, ਪੂਰੇ ਮੁਲਕ ਦੇ ਇੰਤਖਾਬਾਤ ਕਰਾ ਦਿਓ, ਬੇਸ਼ੱਕ ਜੁਲਾਈ 'ਚ ਕਰਾ ਦਿਓ, ਅਗਸਤ 'ਚ ਕਰਾ ਦਿਓ ਜਾਂ ਸਤੰਬਰ 'ਚ ਕਰਾ ਦਿਓ। ਪੀਡੀਐਮ ਦੀ ਅਦਲੀਆ ਦੇ ਨਾਲ ਮਾਜ਼ਰ ਆਈ
ਤੇ ਅਦਲੀਆ ਦੇ ਨਾਲ ਟਕਰਾਓ, ਇਹਦਾ ਮੁਲਕ ਦੀ ਸਤ੍ਹਾ ਦੇ ਉੱਤੇ ਕੀ ਆਪਣਾ ਅਸਰ ਕਰੇਗਾ ਤੇ ਇਹ ਜਿਹੜੀ ਜੰਗ ਹੈ ਇਹ ਕਿੱਥੇ ਤੱਕ ਜਾ ਕੇ ਤੁਹਾਨੂੰ ਲੱਗ ਰਿਹਾ ਹੈ ਕਿ ਰੁਕੇਗੀ? ਅਗਰ ਵੇਖੋ, ਅਗਰ ਫੈਸਲਾ ਨਹੀਂ ਮੰਨਣਗੇ ਤੇ ਇਹ ਤਾਂ ਅਦਲੀ ਨਾਲ ਜੰਗ ਸਪੈਸ਼ਲੀ ਸਟੇਟ ਟੂ ਸਟੇਟ ਹੋ ਹੁਣ ਤਾਂ ਜਾਏਗੀ। ਦੇਖੋ ਨਾ ਹਾਂ। ਬਿਆਨ ਦੇ ਰਹੇ ਨੇ, ਹੂੰ। ਉਹਨਾਂ ਦੇ ਉੱਤੇ ਜਿਹੜਾ ਤਾਬੜਤੋੜ ਹਮਲੇ ਕਰ ਰਹੇ ਨੇ, ਨਾਂ ਲੈ ਰਹੇ ਨੇ ਉਹਨਾਂ ਦੇ। बिल्कुल ये है कि देखो, अगर अदलिया का फैसला नहीं माना जाएगा तो ये तो फैसला थोड़े सामने है कि एक ताबड़तोड़ हमला होएगा जरा एक महसूस पैमाने तक किया जाएगा। लेकिन लग ये रहा है कि अगर ये सूरत-हाल इंज ही रही, इंतखाबात उत्ते सारी ना मिल बैठियां तो मुल्क बड़ा अब संगीन बुहरान से शिकार हो जाएगा। तो थोड़े सामने माशी रैंकिंग किस हद तक पहुंच चुकी है कि पाकिस्तान को पैसे देना तैयार नहीं, सियासी कलफशार इस हद तक पहुंच चुका है, कोई पता नहीं चलता कि कौन किस वेले गिर जाए, तो कोई मार्केट चो पैसा इन्वेस्ट करने तैयार नहीं। ਇਹ ਮੁਲਕ ਵਾਸਤੇ ਬੁਰਾ ਹੋ ਰਿਹਾ ਹੈ। ਮੇਰੇ ਖਿਆਲ 'ਚ ਸਾਰਿਆਂ ਨੂੰ ਮਿਲ ਬਹਿ ਕੇ ਜ਼ਿੱਦ ਨੂੰ ਛੱਡ ਕੇ ਤੇ ਇੰਤਖਾਬਾਤ ਦਾ ਆਪਸ਼ਨ ਇਸਤੇਮਾਲ ਕਰਨਾ ਪਏਗਾ। ਆਵਾਮ ਨੂੰ ਹੱਕ ਦਿਓ, ਉਹਨਾਂ ਦਾ ਜਮਹੂਰੀ ਹੱਕ ਹੈ ਕਿ ਉਹ ਵੋਟ ਪਾਉਣ, ਦੱਸਣ ਕਿ ਸਾਨੂੰ 5 ਸਾਲ ਵਾਸਤੇ ਕਿਹਦੇ ਅਸੀਂ ਅੰਡਰ ਜਾਂ ਕਿਹਦੇ ਵਾਸਤੇ ਅਸੀਂ ਵੋਟ ਬੈਂਕ ਦੇਣਾ ਇਹਨੂੰ। ਤੇ ਇਹ ਇਹਨਾਂ ਲੋਕਾਂ ਨੂੰ ਚਾਹੀਦਾ, ਜਿਹੜਾ ਪੀਡੀਐਮ ਸਰਕਾਰ ਸਪੈਸੀਫਿਕਲੀ, ਕਿ ਹੁਣ ਮੰਨ ਜਾਣ ਇਹ ਮੁਲਕ ਵਾਸਤੇ ਬਿਹਤਰ ਹੈ। ਅਗਰ ਤੁਸੀਂ ਮੁਲਕ ਵਾਸਤੇ ਸਮਝਦੇ ਹੋ ਕਿ ਬਿਹਤਰ ਹੈ ਤਾਂ ਤੁਸੀਂ ਇੰਤਖਾਬਾਤ ਵਾਸਤੇ ਜਾਓ, ਲੋਕਾਂ ਨੂੰ ਆਪਸ਼ਨ ਦਿਓ ਕਿ ਯੂਜ਼ ਕਰਨ। ਅਗਰ ਤੁਸੀਂ ਇੰਤਖਾਬਾਤ ਵਾਸਤੇ ਨਹੀਂ ਜਾਓਗੇ, ਇਹ ਮੈਨੂੰ ਲੱਗ ਰਿਹਾ ਇਦਾਰਿਆਂ ਦੇ ਜਿਹੜੇ ਤਕੱਦਸ ਰਹਿ ਗਿਆ ਉਹ ਵੀ ਖਤਮ ਹੋ ਜਾਣਾ। ਜੀ ਬਿਲਕੁਲ, ਆਇਨ ਦੇ ਉੱਤੇ ਅਮਲ ਦਰਾਮਦ ਦੇ ਵਿੱਚ ਹੀ ਮੁਲਕ ਦੇ ਸਾਰੇ ਮਸਾਇਲ ਦਾ ਹੱਲ ਮੌਜੂਦ ਹੈ। ਅਗਰ ਤੇ ਸਾਰੀ ਸਿਆਸੀ ਜਮਾਤਾਂ ਇਹ ਚਾਹੁੰਦੀਆਂ ਨੇ ਕਿ ਮੁਲਕ ਦੇ ਮਸਾਇਲ ਹੱਲ ਹੋਣ ਤੇ ਉਹਨਾਂ ਨੂੰ ਆਇਨ ਦੇ ਉੱਤੇ ਅਮਲ ਕਰਨਾ ਪਵੇਗਾ। ਇਹਦੇ ਨਾਲ ਹੀ ਬਾਊ ਸਨਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ। ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।